ਜਿਵੇਂ ਆਪਾਂ ਪਿਛਲੀ ਵਾਰੀ ਵੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਸੀ, ਇਹ ਚੀਜ਼ ਦੇ ਬਾਰੇ ਦੱਸਿਆ ਸੀਗਾ ਜਿਹੜਾ ਟਰੱਕਰਸ ਨੂੰ ਲੈ ਕੇ ਲਾਸੂਟ ਫਾਈਲ ਹੋਇਆ ਆ, ਉਸ ਦੀ ਕੁਛ ਅਪਡੇਟ ਲੈ ਕੇ ਆਪਣੇ ਨਾਲ ਪਹੁੰਚੇ ਨੇ। ਸੋ ਨੈਨਦੀਪ ਸਿੰਘ ਜੀ, ਸਵਾਗਤ ਹੈ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਨੈਨਦੀਪ ਸਿੰਘ, ਕੀ ਅਪਡੇਟ ਆ ਉਸ ਨੂੰ ਲੈ ਕੇ, ਜਿਹੜੀ ਨਾਨ ਡੋਮਿਸਾਈਲ ਸੀਡੀਐਲਸ ਨੂੰ ਲੈ ਕੇ, ਖਾਸ ਕਰਕੇ ਜਿਹੜਾ ਆਪਾਂ ਦੇਖ ਰਹੇ ਸੀਗੇ ਵੀ ਉਹਨੂੰ ਕੈਂਸਲ ਹੋਣ ਦੇ ਲਈ ਥੋੜੇ ਹੀ ਦਿਨ ਜਿਹੜੇ ਉਹ ਬਚੇ ਹੋਏ ਆ। ਸੋ ਕੀ ਲੇਟੈਸਟ ਅਪਡੇਟ ਆ ਇਸ ਲਾਸਟ ਸੂਟ ਤੋਂ ਬਾਅਦ ਦੇ ਵਿੱਚ? ਕੋਈ ਸੁਣਵਾਈ ਅਜੇ ਤੱਕ ਹੋਈ ਆ ਜਾਂ ਨਹੀਂ ਹੋਈ? ਸੋ ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਰਾਜਕਾਂਤ ਤੇ ਹਰਜੋਤ ਸਿੰਘ ਖਾਲਸਾ ਜੀ। ਸੋ ਜਿਹੜੀ ਲੇਟੈਸਟ ਅਪਡੇਟ ਸਾਨੂੰ ਉਮੀਦ ਹੈ ਕਿ ਅਸੀਂ ਮੋਸਟ ਲਾਈਕਲੀ ਅੱਜ ਤੱਕ ਜਾਂ ਕੱਲ ਤੱਕ ਸਾਨੂੰ ਕੁਛ ਸੁਣਨਗੇ, ਮੋਸਟ ਲਾਈਕਲੀ ਐਕਸਟੈਂਸ਼ਨ। ਇਹ ਸਾਡੀ ਉਮੀਦ ਹੈ। ਸੋ ਇਹ ਸਾਡੀ ਬੇਨਤੀ ਹੈ ਸਾਰੀ ਕਮਿਊਨਿਟੀ ਨੂੰ ਕਿ ਜੇ ਤੁਸੀਂ ਉਹ ਜਿਹੜੀ 20-21,000 ਜਿਹੜੀ ਡਰਾਈਵਰਸ ਨਾਨ ਡੋਮਿਸਾਈਲ ਜਿਹੜੀ ਇਸ ਸਿਚੁਏਸ਼ਨ ਹੈਗੇ ਨੇ, ਕਿਰਪਾ ਕਰਕੇ ਇਹ ਮੇਰਾ ਨਾਮ ਤੁਸੀਂ ਲੈ ਸਕਦੇ, ਤੁਸੀਂ ਆਪਣੀ CDL ਕਲਾਸ A ਲਾਇਸੈਂਸ ਅਜੇ ਨਾ ਸਰੈਂਡਰ ਕਰਿਓ, ਕਿਉਂਕਿ obviously ਸਾਡੇ ਕੋਲ ਗਾਰੰਟੀ ਤਾਂ ਹੈ ਨਹੀਂ, ਪਰ ਮੇਰੀ ਅੱਜ ਸਵੇਰੇ ਵਕੀਲਾਂ ਦੇ ਨਾਲ ਗੱਲ ਹੋਈ ਸੀ ਤੇ ਉਹਨਾਂ ਦੀ ਐਕਸਪੈਕਟੇਸ਼ਨਸ ਇਸ ਕਿ ਐਕਸਟੈਂਸ਼ਨ should be coming very soon। ਅੱਛਾ, ਵੀ ਉਹ ਜਿਹੜੇ 60 ਦਿਨ ਦਾ ਵਕਤ ਉਹਨਾਂ ਨੂੰ ਦਿੱਤਾ ਸੀ ਉਹ ਐਕਸਟੈਂਡ ਹੋ ਸਕਦਾ ਆ, ਇਹ ਉਹ ਆਸ ਆ ਉਹਨਾਂ ਨੂੰ। ਹਾਂਜੀ, ਸੋ ਨੰਬਰ 1 ਚੀਜ਼ ਤਾਂ ਇੱਕ ਤਾਂ ਉਹ ਹੀ ਆ, ਕਿਉਂਕਿ ਉਹ ਤਾਂ January 5th ਤੱਕ ਹੀ ਆ। ਸੋ ਮਤਲਬ in the next basically little bit more than a week ਤੇ ਸੋ ਮੇਨ ਆਸ ਤੇ obviously ਜਦੋਂ ਅਸੀਂ ਸੁਣਾਂਗੇ, ਅਸੀਂ ਪੰਜਾਬੀ ਰੇਡੀਓ USA ਦੇ ਨਾਲ ਅਸੀਂ ਸ਼ੇਅਰ ਕਰਾਂਗੇ, ਪਰ ਉਮੀਦ ਇਹ ਹੈ ਕਿ ਆਸ ਇਹ ਹੈ ਕਿ we should be hearing from the court ਕਿ ਉਹ ਐਕਸਟੈਂਸ਼ਨ ਦੇ ਦੇਣਗੇ। ਓਕੇ, ਸੋ ਹੁਣ ਸੋ ਬੇਸਿਕਲੀ ਇਹ ਤੁਸੀਂ CDL ਧਾਰਕਾਂ ਨੂੰ ਕਹਿ ਰਹੇ ਆ ਜਿਹੜੇ ਨਾਨ ਡੋਮਿਸਾਈਲਡ ਵਾਲੇ ਆ ਵੀ ਸਰੈਂਡਰ ਜਿਹੜੇ ਉਹ ਆਪਣੇ ਨਾ ਕਰਨ, ਉੱਥੇ ਜਾ ਕੇ ਨਾ ਕਰਨ, ਵੇਟ ਕਰਨ ਉਸ ਦੀ। ਹਾਂਜੀ ਹਾਂਜੀ, ਠੀਕ ਹੈ। ਸੋ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਚੀਜ਼ ਇਸ ਦੇ ਬਾਬਤ ਤੁਸੀਂ ਜਾਣਕਾਰੀ ਦੇ ਸਕਦੇ ਆ, ਜਾਂ ਕਿਹੜੀ ਚੀਜ਼ ਆ ਜਿਹੜੀ ਪਬਲਿਕਲੀ ਤੁਸੀਂ ਸ਼ੇਅਰ ਕਰ ਸਕਦੇ ਹੋ? ਸੋ ਮੇਨ ਥਿੰਗ ਤਾਂ ਰਾਈਟ ਨਾਓ ਇਹ ਹੈ, ਜਿਹੜੀ ਸਾਡੀ ਲਾਈਕ ਆਸ ਤੇ ਆਪਾਂ ਪਹਿਲਾਂ ਕੋਰਟ ਤੋਂ ਅਸੀਂ ਸੁਣਾਂਗੇ ਐਕਸਟੈਂਸ਼ਨ ਬਾਰੇ, ਐਂਡ ਦੈਨ ਹੌਲੀ ਜਦੋਂ ਕੇਸ ਮਤਲਬ ਅੱਗੇ ਹੋ ਜਾਂਦਾ, ਦੈਨ ਜਿੱਥੇ ਵਕੀਲਾ ਮੈਨੂੰ ਪਰਮਿਸ਼ਨ ਦਿੰਦੇ ਨੇ, ਮੈਂ ਤੁਹਾਨੂੰ ਤੇ ਰੇਡੀਓ ਤੇ ਸਾਰੇ ਸਰੋਤਿਆਂ ਨੂੰ ਅਪਡੇਟਸ ਹਫ਼ਤੇ ਬਾਅਦ 2 ਹਫ਼ਤੇ ਬਾਅਦ ਮੈਂ ਅਪਡੇਟਸ ਦੇ ਦੂੰਗਾ। ਨੈਨਦੀਪ ਸਿੰਘ, ਕੀ ਕਾਰਨ ਆ ਇਸ ਟਾਈਮ ਵੀ ਇਹ ਜਿਹੜਾ ਡਿਸੀਜਨ ਆ ਉਹ ਲਿਆ ਜਾ ਰਿਹਾ ਆ ਵੀ ਇੱਕ ਤਾਂ ਚਲੋ ਸਰੈਂਡਰ ਨਾ ਕਰੋ, ਵੀ ਇਹ ਜਿਹੜੇ ਕੇਸ ਕਰਨ ਦਾ ਮੇਨ ਮਕਸਦ ਕੀ, ਮੋਟਿਵ ਇਸ ਦੇ ਵਿੱਚ ਹੈਗਾ ਆ? ਜਿੱਥੇ ਉਹ ਜਿਹੜੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਜਾਂ ਜਿਹੜੇ FMCSA ਉਹ ਇਹ ਕਹਿ ਰਿਹਾ ਵੀ ਨਹੀਂ ਜੀ, ਇਹ ਤਾਂ ਇਹਨਾਂ ਨੂੰ ਇੰਗਲਿਸ਼ ਨਹੀਂ ਆਉਂਦੀ, ਇਹ ਨਾਨ ਡੋਮਿਸਾਈਲਡ ਨੂੰ ਲਾਇਸੈਂਸ ਮਿਲਣੇ ਨਹੀਂ ਚਾਹੀਦੇ, ਵਰਕ ਪਰਮਿਟ ਫੈਡਰਲੀ ਦਿੱਤੇ ਜਾਂਦੇ ਆ, ਲਾਇਸੈਂਸ ਸਟੇਟ ਵਾਈਡ ਦਿੱਤਾ ਜਾਂਦਾ ਆ। ਸੋ ਇਹ ਮਸਲਾ ਏਡਾ ਵੱਡਾ ਬਣ ਕਿੱਦਾਂ ਜਿਹੜਾ ਹੋ ਗਿਆ? ਸੋ ਮੈਂ ਐਕਚੁਅਲੀ ਥੋੜੀ ਜਿਹਾ ਛੋਟੀ ਡਿਫਰੈਂਟ ਚੀਜ਼ਾਂ ਮੈਂ ਟੈਕਲ ਕਰੂੰਗਾ ਪਹਿਲਾਂ। ਸੋ ਜਿਹੜੀ ਸਾਡੀ ਲਾ ਸੂਟ ਹੈ ਉਹ ਹੈਗਾ ਸਿਰਫ ਕੈਲੀਫੋਰਨੀਆ DMV ਨਾਲ, ਤੇ ਉਹ ਇਸ ਕਰਕੇ ਕਿ ਜਿਹੜੀ ਉਹਨਾਂ ਦੀ ਆਪਣੇ ਰੂਲਸ, ਉਹਨਾਂ ਨੇ ਉਸ ਚੀਜ਼ ਨਹੀਂ ਫੋਲੋ ਕੀਤਾ ਸੀ। ਸੋ ਇੱਕ ਤਾਂ ਮਸਲਾ ਇਹ ਹੈ ਜਿਹੜੀ ਤੁਸੀਂ ਸਟੇਟ ਲੈਵਲ ਤੇ ਜਿੱਥੇ ਅਸੀਂ ਲਾ ਸੂਟ ਫਾਈਲ ਕੀਤੇ ਨੇ, ਤੇ ਸੋ ਪਹਿਲੀ ਲੜਾਈ ਉੱਥੇ ਹੈ, then full stop, then of course ਅਸੀਂ ਤਾਂ ਲਾਈਕ ਜਕਾਰੇ ਵਾਲੇ, ਮੈਂ ਲਾਈਕ ਅਸੀਂ ਅਪੋਜ਼ ਕਰਦੇ ਜਿਹੜੀ ਫੈਡਰਲ ਗਵਰਨਮੈਂਟ ਕੀ ਕਰ ਰਹੇ ਨੇ, ਕਿਉਂਕਿ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਕੋਈ ਰੂਲਸ ਜ਼ਿਆਦਾ ਫੋਲੋ ਕਰ ਰਹੇ ਨੇ। ਨਵੇਂ ਐਗਜ਼ੀਕਿਊਟਿਵ ਆਰਡਰਸ ਬਣਾ ਰਹੇ ਨੇ ਜਿਨ੍ਹਾਂ ਨੂੰ ਇਸ ਲੈਟਰ ਵੀ ਮਿਲਿਆ ਸੀ। ਇਟਸ ਨਾਟ ਲਾਈਕ ਉਹਨਾਂ ਨੂੰ ਕੋਈ ਟੈਸਟ ਸੀ ਜੇ ਇੰਗਲਿਸ਼ ਉਹਨਾਂ ਨੂੰ ਆਉਂਦੀ ਹੈ ਕਿ ਨਹੀਂ ਆਉਂਦੀ ਹੈ। ਦੇ ਜਸਟ ਡਿਡ ਇਟ ਕਿ ਕੈਲੀਫੋਰਨੀਆ ਡਿਡ ਇਟਸ ਓਨ ਥਿੰਗ ਕਿ ਜੇ ਉਹਨਾਂ ਦੀ EAD ਤੇ CDL ਲਾਇਸੈਂਸ ਦੀ ਐਕਸਪੀਰੇਸ਼ਨ ਮੈਚ ਨਹੀਂ ਕਰਦੇ, ਪਰ ਇਹਦੇ ਵਿੱਚ ਕੋਈ ਰੂਲ ਤਾਂ ਹੈ ਨਹੀਂ
ਸੋ ਸਾਡੀ ਕੋਰਟ ਕੇਸ ਜਿੱਥੇ ਅਸੀਂ ਪਲੇਨਟਿਫ ਜਕਾਰ ਮੂਵਮੈਂਟ ਪਲੇਨਟਿਫ ਆ, ਅਸੀਂ ਕਹਿ ਰਹੇ ਨੇ ਕਿ ਇਹਦੇ ਵਿੱਚ ਕੋਈ ਰੂਲ ਨਹੀਂ ਹੈ, ਤੁਸੀਂ ਰੂਲਸ ਐਵੇਂ ਬਣਾ ਰਹੇ ਨੇ ਐਂਡ ਯੂ ਆਰ ਨਾਟ ਇਵਨ ਫੋਲੋਇੰਗ ਯੂਰ ਓਨ ਰੂਲਸ। ਓਕੇ, ਠੀਕ ਹੈ। ਸੋ ਇਸ ਕਰਕੇ ਇੱਥੇ ਤੱਕ ਜਿਹੜਾ ਉਹ ਮੁੱਦਾ ਜਿਹੜਾ ਉਹ ਪਹੁੰਚਿਆ ਹੈਗਾ ਆ। ਸੋ ਵਾਟ ਡੂ ਯੂ ਥਿੰਕ ਨੈਕਸਟ ਸਟੈਪਸ ਕੀ ਹੋ ਸਕਦੇ ਆ? ਸੋ ਆਸ ਤੁਹਾਨੂੰ ਜਿਹੜੀ ਅਦਾਲਤ ਤੋਂ ਆ ਜੇ ਮਿਲ ਜਾਵੇ, ਚਲੋ ਉਹਨਾਂ ਦੇ ਲਈ ਇੱਕ ਆਸਰਾ ਹੋ ਜਾਂਦਾ ਆ। ਇਜ਼ ਦੇयर ਐਨੀ ਪਲਾਨ ਜੇ ਉਹ ਨਹੀਂ ਐਕਸਟੈਂਸ਼ਨ ਮਿਲਦੀ ਜਾਂ ਇੰਜੰਕਸ਼ਨ ਨਹੀਂ ਲੱਗਦੀ ਇਸ ਚੀਜ਼ ਦੇ ਉੱਤੇ? ਫਿਰ ਤਾਂ ਕੋਰਟ ਕੇਸ ਦੇ ਵਿੱਚ ਮਤਲਬ ਦਿਸ ਕੇਸ ਵਿਲ ਪ੍ਰੋਸੀਡ ਇਨ ਕੋਰਟ ਕੇਸ, ਕਿਉਂਕਿ ਸਾਨੂੰ ਅਸੀਂ ਹੱਲ ਲੱਭਣਾ ਆ ਬੋਥ ਜਿਨ੍ਹਾਂ ਨੂੰ ਇਸ ਲੈਟਰ ਮਿਲਿਆ ਸੀ ਫਰਮ ਕੈਲੀਫੋਰਨੀਆ DMV ਐਂਡ ਈਵਨ ਜਿਨ੍ਹਾਂ ਨੂੰ ਐਕਚੁਅਲੀ ਆਪਣੇ ਆਪ ਨੂੰ ਸਰੈਂਡਰ ਵੀ ਕੀਤਾ ਸੀ, ਜਿਨ੍ਹਾਂ ਨੂੰ ਲੈਟਰ ਮਿਲਿਆ ਸੀ ਪਹਿਲਾਂ ਤੇ ਉਹਨਾਂ ਨੇ ਜਾ ਕੇ ਆਪਣੇ ਮਤਲਬ ਵੱਲੋਂ ਸਰੈਂਡਰ ਕੀਤਾ ਸੀ। ਅਸੀਂ ਚਾਹੁੰਦੇ ਕਿ ਉਹਨਾਂ ਦੇ ਲਈ ਆਪਾਂ ਕੋਈ ਹੱਲ ਲੱਭ ਸਕਦੇ। ਕਿੱਦਾਂ ਦੇ ਲੋਕ ਤੁਹਾਡੇ ਕੋਲ ਆਏ ਆ? ਕੀ ਮੁਸ਼ਕਲਾਂ ਜਿਹੜੀਆਂ ਆ ਰਹੀਆਂ? ਬਿਕੋਜ਼ ਆਪਾਂ ਦੇਖ ਰਹੇ ਹਾਂ ਵੀ ਐਵਰੀਬਡੀ ਇਜ਼ ਕਾਈਂਡ ਆਫ ਡਿਵਾਈਡਡ ਔਨ ਇਟ। ਕਈ ਕਹਿੰਦੇ ਵੀ ਹਾਂ ਵਾਕਿਆ ਹੀ ਇਹਨਾਂ ਨੂੰ ਇਹ ਚੀਜ਼ਾਂ ਜਿਹੜੀਆਂ ਉਹ ਨਹੀਂ ਹੋਣੀਆਂ ਚਾਹੀਦੀਆਂ, ਕਈ ਕਹਿੰਦੇ ਆ ਵੀ ਨਹੀਂ ਬਹੁਤ ਸਾਰੇ ਜਿਹੜੇ ਠੀਕ ਵੀ ਚੱਲਦੇ ਆ ਉਹਨਾਂ ਤੇ ਵੀ ਅਸਰ ਪੈ ਗਿਆ। ਸੋ ਗਰਾਊਂਡ ਦੇ ਉੱਤੇ ਤੁਸੀਂ ਹੋਰ ਕੀ ਦੇਖ ਰਹੇ ਆ ਜਿਨ੍ਹਾਂ ਦੇ ਕਰਕੇ, ਜਿਨ੍ਹਾਂ ਦੇ ਨਾਲ ਮਿਲ ਕੇ ਤੁਸੀਂ ਇਹ ਹੁਣ ਕੇਸ ਨੂੰ ਜਿਹੜਾ ਉਹ ਅੱਗੇ ਲੈ ਕੇ ਜਾ ਰਹੇ? ਸੋ ਆਈ ਮੀਨ ਗਰਾਊਂਡ ਰਿਐਲਿਟੀ ਇਜ਼, ਹਾਂਜੀ ਸਾਡੀ ਕਮਿਊਨਿਟੀ ਦੇ ਵਿੱਚ ਇਹ ਲਾਈਕ ਹਰ ਇੱਕ ਇਮੀਗ੍ਰੈਂਟ ਕਮਿਊਨਿਟੀ ਦੇ ਵਿੱਚ ਤੁਸੀਂ ਇਹ ਥੋੜਾ ਜਿਹਾ ਰੌਲਾ ਦੇਖ ਸਕਦੇ। ਜਿਹੜੀ ਪੁਰਾਣੇ ਇਮੀਗ੍ਰੈਂਟਸ ਉਹ ਉਹਨਾਂ ਦੇ ਦਿਮਾਗ ਦੇ ਵਿੱਚ ਅਸੀਂ ਸਭ ਕੁਝ ਠੀਕ ਤਰ੍ਹਾਂ ਕੀਤਾ ਹੀ ਸੀ, ਤੇ ਜਿਹੜੇ ਨਵੇਂ ਉਹ ਠੀਕ ਤਰ੍ਹਾਂ ਨਹੀਂ ਕਰ ਰਹੇ ਨੇ। ਇਹ 70s ਦੇ ਵਿੱਚ ਜਿਹੜੀ ਇਮੀਗ੍ਰੇਸ਼ਨ ਜਦੋਂ ਉਹ ਪਹਿਲਾਂ ਆਏ ਸੀ ਉਹ ਵੀ ਏਦਾਂ ਹੀ ਬੋਲਦੇ ਸੀ। ਇਹ ਹਮੇਸ਼ਾ ਕਾਈਂਡ ਆਫ ਇੱਕ ਸਰਕਲ ਹੁੰਦਾ ਹੀ ਆ। ਸੋ ਜਿਹੜੀ ਜਕਾਰਾ ਮੂਵਮੈਂਟ ਦੇ ਸਟੈਂਸ ਅਸੀਂ ਹਮੇਸ਼ਾ ਸਾਡੀ ਕਮਿਊਨਿਟੀ ਦੇ ਨਾਲ ਅਸੀਂ ਖੜਾਂਗੇ, ਜਿੱਥੇ ਕੋਈ ਵੀ ਮਸਲਾ ਦੇ ਵਿੱਚ we should always stand together united। ਇਹ ਸਾਡੀ ਹਮੇਸ਼ਾ ਸਾਡੀ ਇਹ ਮਕਸਦ ਆ। ਅਸੀਂ ਨੁਕਸ ਅਸੀਂ ਇੱਕ ਦੂਜੇ ਦੇ ਸਾਰੇ ਕੱਢ ਸਕਦੇ, ਪਰ ਸਾਡੀ ਮੇਨ ਮਤਲਬ ਹੈ ਜਿੱਥੇ ਸਾਨੂੰ ਲੱਗਦਾ ਕਿ ਸਾਡੀ ਹੱਕਾਂ ਨਹੀਂ ਹੋ ਰਿਹਾ, ਸਾਨੂੰ ਨਹੀਂ ਮਿਲ ਰਿਹਾ, ਤਾਂ ਅਸੀਂ ਉੱਥੇ ਜ਼ਰੂਰ ਅਸੀਂ ਖੜਾਂਗੇ। ਜੀ ਚਲੋ, ਥੈਂਕ ਯੂ ਨੈਨਦੀਪ ਸਿੰਘ ਇਸ ਇਨਫੋਰਮੇਸ਼ਨ ਦੇ ਲਈ, ਕੁਇਕ ਅਪਡੇਟ ਦੇ ਲਈ, ਤੇ ਜੋ ਤੁਸੀਂ ਦੱਸਿਆ ਆ ਆਪਣੇ ਜਿਹੜੇ ਵੀ ਨਾਨ ਡੋਮਿਸਾਈਲ CDL ਹੋਲਡਰਸ ਆ ਉਹਨਾਂ ਦੇ ਲਈ। ਸ਼ੁਕਰੀਆ, ਬੜੀ ਮਿਹਰਬਾਨੀ। ਥੈਂਕ ਯੂ। ਹਾਂਜੀ, ਥੈਂਕ ਯੂ ਰਾਜਕਰਨ, ਥੈਂਕ ਯੂ ਹਰਜੋਤ ਸਿੰਘ, ਤੇ ਥੈਂਕ ਯੂ ਪੰਜਾਬੀ ਰੇਡੀਓ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।